ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਾਡੇ ਵੇਲੇ ਦੇ ਲੋਕਾਂ ਦਾ ਇੱਕ ਵੱਡਾ ਮਸਲਾ ਉਹ ਅਹਿਸਾਸੇ ਕਮਤਰੀ ਵੀ ਹੈ ਜਿਹੜਾ ਦੇਸ਼ ਪੰਜਾਬ ਦੇ ਲੋਕਾਂ ਨਾਲ ਕਈ ਸਦੀਆਂ ਤੋਂ ਸਫ਼ਰ ਕਰ ਰਿਹਾ ਹੈ। ਖੁਦਾ ਨਾ ਖਾਸਤਾ ਮੇਰੇ ਕਹਿਣ ਦਾ ਮਤਲਬ ਹਰਗਿਜ਼ ਨਹੀਂ ਕਿ ਹਰ ਪੰਜਾਬੀ ਇਹਦਾ ਸ਼ਿਕਾਰ ਹੈ। ਇੱਕ ਮਖਸੂਸ ਕਿਸਮ ਦਾ ਤਬਕਾ ਹੈ ਜਿਹੜਾ ਇਸ ਅਹਿਸਾਸੇ ਕਮਤਰੀ ਤੋਂ ਨਾ ਤਾਂ ਬਚਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਜੇਕਰ ਕੋਈ ਕੋਸ਼ਿਸ਼ ਕਰ ਵੀ ਲਵੇ ਤਾਂ ਇਹਦੀ ਇਹ ਕੋਸ਼ਿਸ਼ ਕਦੀ ਬਾਰ ਸਾਬਤ ਨਹੀਂ ਹੋਈ। ਮਤਲਬ ਇਹ ਉਹ ਤਬਕਾ ਹੈ ਜਿਹੜਾ ਅਸ਼ਰਾਫੀਆ ਵਿੱਚ ਸ਼ਾਮਲ ਹੋਣ ਦੀ ਖਾਸ਼ ਰੱਖਦਾ ਹੈ। ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰ੍ਹਾਂ ਉਸ ਤਬਕੇ ਦੇ ਨਾਲ ਜੁੜ ਜਾਵਣ ਜਿਹੜਾ ਹੁਕਮਰਾਨਾਂ ਦਾ ਮਨਜ਼ੂਰ ਨਜ਼ਰ ਹੁੰਦਾ ਹੈ, ਜਿਹਨਾਂ ਕੋਲ ਇਖਤਿਆਰ ਹੁੰਦੇ ਨੇ, ਅਤੇ ਉਹਨਾਂ ਲੋਕਾਂ ਨਾਲ ਬੈਠ ਉੱਠਣ ਹੁੰਦਾ ਹੈ ਜਿਹੜੇ ਸਰਕਾਰ ਦਰਬਾਰ ਤੱਕ ਰਸਾਈ ਰੱਖਦੇ ਨੇ। ਤੁਸੀਂ ਆਪਣੇ ਆਲੇ ਦੁਆਲੇ ਵੇਖੋਗੇ ਤਾਂ ਤੁਹਾਨੂੰ ਬੇਸ਼ੁਮਾਰ ਅਜਿਹੀਆਂ ਟੂਬਾਂ ਲੱਭਣਗੀਆਂ ਜਿਹੜੀਆਂ ਤਗੜਿਆਂ ਦੇ ਟਾਊਟ ਬਣ ਕੇ ਆਪਣੇ ਆਪ ਨੂੰ ਦੂਜਿਆਂ ਤੋਂ ਬਰਤਰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਮੈਨੂੰ ਇੱਕ ਦਫਾ ਯਾਦ ਆ ਗਿਆ, ਤੁਸੀਂ ਵੀ ਸੁਣੋ ਅਤੇ ਮੇਰੀ ਗੱਲ ਅੰਦਰ ਲੁਕੀ ਹੋਈ ਹਕੀਕਤ ਨੂੰ ਪਰਖੋ। ਕਿਸੇ ਜੰਗਲ ਵਿੱਚ ਗਿੱਦੜਾਂ ਦਾ ਕਬੀਲਾ ਆਬਾਦ ਸੀ। ਇੱਕ ਪੱਤੇ ਗਿੱਦੜ ਜਿਹਦੀਆਂ ਸਾਰੀਆਂ ਰਕਤਾਂ ਜੂਰੇ ਖੱਚ ਵਰਗੀਆਂ ਸਨ, ਉਹ ਤੋਂ ਦੂਜੇ ਬੜੇ ਤੰਗ ਸਨ। ਸਿਆਣਿਆਂ ਸਮਝਾਇਆ, ਮੱਧ ਦਿੱਤੀ, ਪਰ ਇਸ ਗਿੱਦੜ ਨੂੰ ਕੋਈ ਸਮਝ ਨਾ ਆਈ। ਨਾ ਇਹਨੇ ਸੁਧਰਨਾ ਸੀ ਅਤੇ ਨਾ ਇਹ ਸੁਧਰਿਆ। ਇਹਦੀਆਂ ਹਰਕਤਾਂ ਭਾਰੋਂ ਚੌਧਰੀ ਨੇ ਫੈਸਲਾ ਕੀਤਾ ਕਿ ਇਸ ਖੱਚ ਨੂੰ ਕਬੀਲਾ ਬਦਲ ਕਰਤਾ ਜਾਏ। ਨਾਲ ਉਹਨੂੰ ਇਹ ਵੀ ਹੁਕਮ ਸੁਣਾਇਆ ਕਿ ਜੇ ਤੂੰ ਆਸੇ ਪਾਸੇ ਵੀ ਵਿਖਾਲ ਦਿੱਤਾ ਤਾਂ ਅਸੀਂ ਤੇਰੇ ਨਾਲ ਬਹੁਤ ਬੁਰਾ ਪੇਸ਼ ਆਵਾਂਗੇ। ਇਹ ਗਿੱਦੜ ਜਿਹਦੇ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਨਿਰਾ ਜੂਰਾ ਬਾਂਦਰ ਹੀ ਹੋਵੇਗਾ, ਇਹਨੇ ਕਬੀਲਾ ਛੱਡ ਕੇ ਜੰਗਲ ਦੀ ਦੂਜੇ ਨੁਕਰੇ ਜਾਣ ਦਾ ਫੈਸਲਾ ਕਰ ਲਿਆ। ਅਖੀਰ ਇਹ ਗਿੱਦੜ ਆਪਣਾ ਸਮਾਨ ਬਣ ਕੇ ਟੁਰ ਪਿਆ। ਜੰਗਲ ਵਿੱਚ ਅਣਜਾਣ ਰਾਹਾਂ 'ਤੇ ਟੁਰਦਾ ਇਹ ਖੱਚ ਕਈ ਦਿਨ ਟਿਕਾਣੇ ਦੀ ਤਲਾਸ਼ ਵਿੱਚ ਸਫ਼ਰ ਕਰਦਾ ਰਿਹਾ। ਅਖੀਰ ਇੱਕ ਰਾਤੀ ਕਿਸੇ ਦਰਖਤ ਦੀ ਖੋਹ ਵਿੱਚ ਸੁੱਤਾ ਸੀ ਕਿ ਉਹਨੂੰ ਕਿਸੇ ਜਾਨਵਰ ਦੇ ਗੁਰਾਨ ਦੀ ਆਵਾਜ਼ ਆਈ। ਉਹ ਘਬਰਾ ਕੇ ਉੱਠਿਆ, ਆਲੇ ਦੁਆਲੇ ਵੇਖਿਆ ਤਾਂ ਹਨੇਰੇ ਵਿੱਚ ਥੋੜ੍ਹੇ ਫਾਸਲੇ 'ਤੇ ਉਹਨੂੰ ਦੋ ਬਲਦੀਆਂ ਹੋਈਆਂ